ਹਾਂਜੀ ਮੀਟ ਮੂਟ ਬਣਾ ਲੈਂਦੇ ਹੋ। ਤੁਸੀਂ ਹਾਂ ਕਰ ਦੋ, ਮੈਂ ਹੇਅਰ ਟ੍ਰਾਂਸਪਲਾਂਟ ਕਰਾ ਲੈਣਾ। ਬੱਚੇ ਤੁਹਾਨੂੰ ਮੰਮੀ ਨਹੀਂ ਕਹਿਣਗੇ, ਇਹ ਮੇਰੀ ਗਰੰਟੀ ਆ। शाहरुख खान वो भी 50 साल का हो गया, तू हजे 25 साल का DDLJ वाला शाहरुख खान लभी जानी है। कोई तो हो। आंटी 511 ही है। मैं आंटी लग गया तेनू? 511 ही है मैडम। तू ब्याह ले आया? ਇਹ ਤਾਂ ਸੈਂਟੀ ਹੋ ਗਈ ਵੀਰੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਗੁਰਿਕਬਾਲ ਸਿੰਘ। ਪੰਜਾਬੀ ਦੇ ਵਿੱਚ ਇੱਕ ਮੂਵੀ ਆ ਰਹੀ ਹੈ ਕੋਕਾ ਮੂਵੀ ਦੇ, ਜਿਸ ਦੇ ਵਿੱਚ ਮੇਨ ਸਟਾਰ ਕਾਸਟ ਨੇ ਉਹ ਨੇ ਗੁਰਨਾਮ ਭੁੱਲਰ ਅਤੇ ਨੀਰੂ ਬਾਜਵਾ ਦੀ ਜੋ ਇਹ ਨਵੀਂ ਫਿਲਮ ਆ ਰਹੀ ਹੈ, ਇਸ ਫਿਲਮ ਦੀ ਸਟਾਰ ਕਾਸਟ ਅੱਜ ਸਾਡੇ ਨਾਲ ਮੌਜੂਦ ਨੇ, ਇੰਡੋਸ ਟੀਵੀ ਤੇ ਮੌਜੂਦ ਨੇ। ਉਹਨਾਂ ਦੀ ਤੁਹਾਡੇ ਨਾਲ ਗੱਲਬਾਤ ਕਰਾਵਾਂਗੇ ਕਿ ਕਿਸ ਤਰ੍ਹਾਂ ਦੀ ਇਹ ਮੂਵੀ ਹੈ, ਇਸ ਮੂਵੀ ਨੂੰ ਬਣਾਉਣ ਦੇ ਵਿੱਚ ਕਿਸ ਤਰ੍ਹਾਂ ਦਾ ਜਿਹੜਾ ਸਹਿਯੋਗ ਮਿਲਿਆ, ਕਿਸ ਤਰ੍ਹਾਂ ਦਾ ਕੰਮ ਇਸ ਮੂਵੀ ਦੇ ਵਿੱਚ ਗੁਰਨਾਮ ਭੁੱਲਰ ਅਤੇ ਨੀਰੂ ਬਾਜਵਾ ਵੱਲੋਂ ਕੀਤਾ ਗਿਆ। ਆਓ ਤੁਹਾਨੂੰ ਕਰਾਉਂਦੇ ਹਾਂ, ਪਹਿਲਾਂ ਸਵਾਗਤ ਕਰਦੇ ਹਾਂ ਭੁੱਲਰ ਸਾਹਿਬ ਐਂਡ ਮੈਡਮ ਬਾਜਵਾ, ਤੁਹਾਡਾ ਸਵਾਗਤ ਹੈ ਜੀ ਇੰਡੋਸ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਬਾਈ ਜੀ। ਭੁੱਲਰ ਸਾਹਿਬ, ਪਹਿਲਾਂ ਤੁਹਾਨੂੰ ਸਵਾਲ ਰੱਖੂੰਗਾ ਕਿ ਕਿਸ ਤਰ੍ਹਾਂ ਦਾ ਲੱਗ ਰਿਹਾ ਇਸ ਮੂਵੀ ਦੇ ਵਿੱਚ ਕੰਮ ਕਰਕੇ, ਕਿਸ ਤਰ੍ਹਾਂ ਦੀ ਇਹ ਮੂਵੀ ਹੈ, ਥੋੜੀ ਦਰਸ਼ਕਾਂ ਨੂੰ ਜਾਣਕਾਰੀ ਦਿਓ ਜੀ। ਇਹ ਫਿਲਮ ਜੀ ਇੱਕ ਏਜਲੈਸ ਲਵ ਸਟੋਰੀ, ਏਜ ਡਿਫਰੈਂਸ, ਦੋ ਅਲੱਗ ਉਮਰ ਵਾਲੇ ਲੋਕਾਂ ਨੂੰ ਆਪਸ ਚ ਪਿਆਰ ਹੋ ਜਾਂਦਾ, ਜਿਹੜਾ ਕਿ ਸੁਸਾਇਟੀ ਦੀ ਸਮਝ ਚ ਨਹੀਂ ਆਉਂਦਾ, ਜਿਹੜਾ ਘਰ ਵਾਲੇ ਦੀ ਸਮਝ ਚ ਨਹੀਂ ਆਉਂਦਾ। ਫਿਰ ਕੀ ਕਾਮੇਡੀ, ਕੀ ਉਹ ਕੈਮਿਸਟਰੀ, ਇੱਕ ਨਵੇਂ ਤਰ੍ਹਾਂ ਦਾ ਸਾਰਾ ਮਾਹੌਲ ਨਿਕਲ ਕੇ ਆਉਂਦਾ, ਔਰ ਬਹੁਤ ਸਾਰੀ ਕਾਮੇਡੀ, ਬਹੁਤ ਸਾਰਾ ਐਂਟਰਟੇਨਮੈਂਟ, ਰੋਮਾਂਸ ਜੀ, ਉਹਨਾਂ ਦੇ ਡਿਫਰੈਂਸਿਸ, ਸਾਰੀਆਂ ਚੀਜ਼ਾਂ ਜਿਹੜੀਆਂ ਇਸ ਫਿਲਮ ਚ ਨਹੀਂ। ਔਰ ਤੁਸੀਂ ਟ੍ਰੇਲਰ ਜੇ ਦੇਖਿਆ ਹੋਵੇ ਤਾਂ ਟ੍ਰੇਲਰ ਵਿੱਚ ਮੁੰਡਾ ਕਹਿੰਦਾ ਕਿ ਮੰਮੀ ਨੇ ਕਹਿ ਕੇ ਭੇਜਿਆ ਕਿ ਜਦੋਂ ਕੋਕਾ ਕੁੜੀ ਮਿਲ ਗਈ ਆ ਰਿੰਗ ਉਹਨੂੰ ਦੇ ਦੀ, ਸੋ ਕੋਕਾ ਕੁੜੀ ਲੱਭ ਰਿਹਾ ਉਹ, ਤੇ ਇਹ ਵਾਕਈ ਹੈ ਕੋਕਾ ਨਹੀਂ ਹੈ, ਉਹ ਸਾਨੂੰ ਫਿਲਮ ਦੇਖ ਕੇ ਪਤਾ ਲੱਗੇਗਾ। ਦੇਖਿਓ ਕਿਤੇ ਇਹ ਨਾ ਹੋਵੇ ਕਿ ਤੁਹਾਡੇ ਕੋਕਾ ਲੱਭਦਿਆਂ ਤੇ ਦੂਜਿਆਂ ਦੇ ਘਰਾਂ ਦੇ ਵਿੱਚ ਪਵਾੜੇ ਪੈ ਜਾਣ, ਕਿਉਂਕਿ ਜਿਸ ਏਜ ਡਿਫਰੈਂਸ ਦੀ ਤੁਸੀਂ ਗੱਲ ਕਰ ਰਹੇ ਹੋ, ਇੱਕ ਨਵਾਂ ਵਿਸ਼ਾ ਛੇੜਨ ਲੱਗੇ ਹੋ ਪੰਜਾਬ ਦੇ ਵਿੱਚ, ਸੁਸਾਇਟੀ ਦੇ ਵਿੱਚ। ਹਾਂਜੀ, ਵਿਸ਼ਾ ਤਾਂ ਬਿਲਕੁਲ ਨਵਾਂ, ਨੋ ਡਾਊਟ ਜੀ। ਇਹਦੇ ਚ ਪਹਿਲਾਂ ਸਾਨੂੰ ਤਾਂ ਸਿਰਫ ਐਂਟਰਟੇਨਮੈਂਟ ਹੀ ਲੱਗ ਰਿਹਾ ਸੀ ਇਹ ਵਿਸ਼ਾ। ਹੁਣ ਸਾਰੇ ਇੰਟਰਵਿਊ ਤੇ ਜਿੱਥੇ ਜਾਂਦੇ ਆ ਕਹਿੰਦੇ ਕਿ ਇਹ ਤਾਂ ਕਿਤੇ ਪੰਗਾ ਨਾ ਪੈ ਜੇ। ਬਿਲਕੁਲ ਕਿਤੇ ਲੋਕਾਂ ਦੇ ਘਰਾਂ ਦੇ ਵਿੱਚ ਦੂਜੂ ਦਫਾੜ ਵਾਲੀ ਗੱਲ ਸ਼ੁਰੂ ਹੋ ਜੇ। ਨਹੀਂ, ਪਰ ਮੈਨੂੰ ਲੱਗਦਾ ਨਹੀਂ ਜੀ, ਮੈਨੂੰ ਇਹ ਲੱਗਦਾ ਕਿ ਬਹੁਤ ਪੋਜ਼ਿਟਿਵ ਫਿਲਮ ਹੈ, ਤੁਹਾਨੂੰ ਪਿਆਰ ਕਰਨਾ ਸਿਖਾਏਗੀ। ਸਗੋਂ ਪਿਆਰ ਦੇ ਦਾਇਰੇ ਜਿਹੜੇ ਸ਼ਾਇਦ ਸਾਡੇ ਦਿਮਾਗ 'ਚ ਬਣੇ ਹੋਏ ਆ ਉਹ ਹਟਾਏਗੀ, ਪੋਜ਼ਿਟਿਵ ਕਰੇਗੀ ਤੁਹਾਨੂੰ ਦੁਨੀਆ ਲਈ, ਪਿਆਰ ਦੇ ਲਈ, ਨੈਗੇਟਿਵ ਨਹੀਂ ਕਰੇਗੀ ਜੀ। ਨੀਰੂ, ਤੁਹਾਡਾ ਜਿਹੜਾ ਤੁਹਾਡੇ ਵੱਲੋਂ ਜਿਹੜੀਆਂ ਪਹਿਲਾਂ ਵੀ ਬਹੁਤ ਸਾਰੀਆਂ ਫਿਲਮਾਂ ਪ੍ਰੋਡਿਊਸ ਵੀ ਕੀਤੀਆਂ ਗਈਆਂ, ਤੁਸੀਂ ਖੁਦ ਲੀਡ ਰੋਲ ਦੇ ਵਿੱਚ ਬਹੁਤ ਸਾਰੀਆਂ ਫਿਲਮਾਂ ਪੰਜਾਬੀ ਸਿਨੇਮੇ ਨੂੰ ਦਿੱਤੀਆਂ। ਇੱਕ ਵੱਖਰੇ ਵਿਸ਼ੇ 'ਤੇ ਇਹ ਕੰਮ ਕਰਨਾ, ਇੱਕ ਨਵੀਂ ਚੀਜ਼ ਲੈ ਕੇ ਸਾਹਮਣੇ ਆਉਣਾ, ਰਿਸਕੀ ਨਹੀਂ ਲੱਗਦਾ ਕਿ ਕਈ ਵਾਰੀ ਇਸ ਵਿਸ਼ੇ 'ਤੇ ਲੋਕੀ ਇਸ ਚੀਜ਼ ਨੂੰ ਪਸੰਦ ਕਰਨਗੇ ਜਾਂ ਨਹੀਂ ਕਰਨਗੇ? नहीं जी, मैंने रिस्की बिल्कुल ही नहीं लग गया, क्योंकि मैं जो अपनी लाइफ में बहुत खुल के इंस्टाग्राम सोशल मीडिया फैंस के सामने मैं रहनी हाँ, मेरे नाल सारे कनेक्ट होंगे, सो मैनू लग्या क्यों ना ये रियलिटी जो मेरी है वो मैं दिखावा। तो मैनू कदे कोई डाउट नहीं सी कि ये रिस्क होगा या लोग कनेक्ट नहीं करोगे, एंड आई थिंक आई वाज राइट। मेरी जो गट फीलिंग, जो ट्रेलर देख के सारे ने रिस्पॉन्स दिता है, निक्के मतलब छोटे ਵੱਡੇ ਸਾਰਿਆਂ ਨੇ ਬਹੁਤ ਕਨੈਕਟ ਕੀਤੀ ਆ ਫਿਲਮ ਨਾਲ। ਇਹ ਆਈਡੀਆ ਕਿਸ ਤਰ੍ਹਾਂ ਆਇਆ ਤੁਹਾਡੇ ਦਿਮਾਗ 'ਚ ਕਿ ਇੱਕ ਦੋ ਏਜ ਡਿਫਰੈਂਸ ਵਾਲੇ ਲੋਕਾਂ ਦੀ, ਉਹਨਾਂ ਦੇ ਪਿਆਰ ਦੇ ਉੱਪਰ ਇੱਕ ਸਟੋਰੀ ਬਣਾਈ ਜਾਵੇ ਕਿ ਜਿਨ੍ਹਾਂ ਦੀ ਉਮਰ ਦੇ ਵਿੱਚ ਫਰਕ ਹੈ, ਜਿਨ੍ਹਾਂ ਦੀ ਉਮਰ ਦੇ ਵਿੱਚ ਕਾਫੀ ਜਿਹੜਾ ਆਪਸ ਦੇ ਵਿੱਚ ਡਿਫਰੈਂਸ ਹੈ, ਤਾਂ ਇਹ ਸਟੋਰੀ ਦਾ ਆਈਡੀਆ ਕਿਸ ਤਰ੍ਹਾਂ ਦਾ ਆਇਆ, ਕਿਸ ਤਰ੍ਹਾਂ ਇਹ ਦਿਮਾਗ ਦੇ ਵਿੱਚ ਆਇਆ ਕਿ ਇਸ 'ਤੇ ਫਿਲਮ ਬਣਨੀ ਚਾਹੀਦੀ ਹੈ? ਉਹ ਸੱਚੀ ਗੱਲ ਦੱਸਾਂ, ਪਹਿਲਾਂ ਤਾਂ ਅਸੀਂ ਗੁਰਨਾਮ ਜੀ ਨੂੰ ਸਾਈਨ ਕੀਤਾ, ਫਿਰ ਉਸ ਤੋਂ ਬਾਅਦ ਕਨਸੈਪਟ ਲੱਭਿਆ ਜੋ ਕਿ ਸਾਨੂੰ ਦੋਨਾਂ ਨੂੰ ਸੂਟ ਕਰੇ, ਤੇ ਫਿਰ ਸੋ ਕਨਸੈਪਟ ਤਾਂ ਹੀ ਬਣਿਆ। ਐਂਡ ਦੈਨ ਆਬਵੀਅਸਲੀ ਇਹਨਾਂ
ਜਿਵੇਂ ਪ੍ਰਿਯੰਕਾ ਚੋਪੜਾ ਦਾ ਵਿਆਹ ਹੋਇਆ ਨਿਕ ਜੋਨਸ ਨਾਲ, ਬਿਲਕੁਲ ਉਹ ਵੀ ਇੱਕ ਇਨਸਪੀਰੇਸ਼ਨ ਸੀ। ਉਹਦੇ ਤੇ ਕਿੰਨਾ ਕੁਝ ਉਹਨੂੰ ਮਤਲਬ ਬਹੁਤ ਪੋਜ਼ਿਟਿਵਿਟੀ ਵੀ ਮਿਲੀ, ਬਟ ਕਈ ਨੈਗੇਟਿਵ ਕਮੈਂਟਸ ਵੀ ਮਿਲੇ। ਸੋ ਇਹ ਮਤਲਬ ਜੇ ਰਣਬੀਰ ਕਪੂਰ ਨੇ ਵਿਆਹ ਕਰਾਇਆ ਅੱਜ ਉਦੋਂ ਤੱਕ ਨੇ ਕੁਝ ਕਿਹਾ ਨਹੀਂ, ਉਹ 10 ਸਾਲ ਵੱਡਾ ਜਾਂ ਪਤਾ ਨਹੀਂ ਕਿੰਨੇ ਸਾਲ ਵੱਡਾ, ਤੇ ਜੇ ਪ੍ਰਿਯੰਕਾ ਚੋਪੜਾ ਕਰਵਾਉਂਦੀ ਹੈ ਤਾਂ ਉਹਨੂੰ ਆਏ ਕਹਿੰਦੇ ਕਿ ਮਾਂ ਲੱਗਦੀ ਹੈ ਇਹ ਉਹ। ਸੋ ਅਸੀਂ ਸੋਚਿਆ ਕਿਉਂ ਨਹੀਂ, ਸੋ ਰਾਈਟ ਹੈ। ਸੋ ਮੈਨੂੰ ਲੱਗਦਾ ਕਿ ਨੀਰੂ ਪਿਆਰ ਦੀ ਕੋਈ ਉਮਰ ਨਹੀਂ ਹੈ, ਪਿਆਰ ਦੀ ਕੋਈ ਹੱਦ ਨਹੀਂ ਹੈ, ਪਿਆਰ ਕਿਸੇ ਉਮਰ ਦੇ ਵਿੱਚ ਵੀ ਹੋ ਸਕਦਾ, ਕਿਸੇ ਦੇ ਨਾਲ ਵੀ ਹੋ ਸਕਦਾ ਹੈ। ਕੀ ਕਹਿਣਾ? ਹਾਂਜੀ ਮੈਨੂੰ ਤਾਂ ਲੱਗਦਾ ਹੈ ਹੋ ਸਕਦਾ ਹੈ। ਗੁਰਨਾਮ, ਅਗਰ ਰੀਅਲ ਲਾਈਫ ਦੇ ਵਿੱਚ ਤੁਹਾਡੇ ਨਾਲ ਇਸ ਤਰ੍ਹਾਂ ਹੁੰਦਾ ਕਿ ਤੁਹਾਡੇ ਤੋਂ ਉਮਰ ਦਰਾਜ਼ ਕੋਈ ਲੜਕੀ ਤੁਹਾਨੂੰ ਪਸੰਦ ਆਉਂਦੀ ਹੈ ਜਾਂ ਉਹ ਲੜਕੀ ਤੁਹਾਨੂੰ ਪਸੰਦ ਕਰਨ ਲੱਗਦੀ ਹੈ, ਤਾਂ ਫਿਰ ਇਸ ਫਿਲਮ ਤੋਂ ਕਿੰਨਾ ਕੁ ਜਿਹੜੀ ਤੁਸੀਂ ਸੀਖ ਲਓਗੇ ਜਾਂ ਸਿੱਖਿਆ ਲੈ ਕੇ ਪਿਆਰ ਦੇ ਵਿੱਚ ਕੁੱਦੋਗੇ? ਮੈਂ ਤਾਂ ਜੀ ਪਹਿਲਾਂ ਹੀ ਇਹੋ ਜਿਹਾ, ਮੇਰੇ ਦਿਮਾਗ 'ਚ ਫਿਲਟਰ ਹੈ ਨਹੀਂ ਪਿਆਰ ਨੂੰ ਲੈ ਕੇ। ਦਾਇਰੇ ਮੇਰੇ ਬਣਾਏ ਹੋਏ ਵੀ ਆਇਆ ਦਾ ਹੋਵੇ। ਮੈਨੂੰ ਜੇ ਵੱਡੀ ਕੁੜੀ ਨਾਲ ਪਿਆਰ ਹੋਊਗਾ, ਹਾਂ ਮੇਰੇ ਘਰਦਿਆਂ ਨੂੰ ਮੈਨੂੰ ਸਮਝਾਉਣਾ, ਮੈਨੂੰ ਲੱਗਦਾ ਕਿ ਜਿਵੇਂ ਬਾਕੀਆਂ ਦੇ ਪੇਰੈਂਟਸ ਨੇ ਮੇਰੇ ਵੀ ਉਹੋ ਜਿਹੇ ਨੇ ਕਿ ਉਹਦੇ ਲਈ ਕਿ ਉਹ ਤੇਰੇ ਚਾਚੇ ਕੀ ਕਹਿਣਗੇ, ਤੇਰੇ ਮਾਮੇ ਕੀ ਕਹਿਣਗੇ। ਸੋ ਉਹ ਗੱਲਾਂ ਤਾਂ ਉਹਨਾਂ ਦੇ ਦਿਮਾਗ 'ਚ ਵੀ ਆਉਣਗੀਆਂ, ਪਰ ਮੈਂ ਮਨਾ ਲਊਂਗਾ ਕਿਸੇ ਨਾ ਕਿਤੇ ਜੇ ਮੈਂ ਵਾਕਈ ਮਤਲਬ ਮੈਂ ਪਿਆਰ ਇਹ ਸੋਚ ਕੇ ਨਹੀਂ ਕਰਨਾ ਕਿ ਵੀ ਪਿਆਰ ਦੀ ਕੋਈ ਉਮਰ ਨਹੀਂ ਹੁੰਦੀ, ਪਿਆਰ ਦਾ ਕੋਈ ਪੈਮਾਨਾ ਨਹੀਂ, ਕੋਈ ਜਾਤ ਪਾਤ, ਇਹ ਸਭ ਗੱਲਾਂ ਸਾਡੀਆਂ ਬਣਾਈਆਂ ਹੋਈਆਂ ਨੇ। ਮੈਨੂੰ ਲੱਗਦਾ ਰੱਬ ਨੇ ਥੋੜੀ ਸਟੈਂਪ ਲਾ ਕੇ ਭੇਜਿਆ ਕਿ ਇੰਨੀ ਉਮਰ 'ਚ ਵਿਆਹ ਕਰਾਉਣਾ, ਇੰਨੀ ਉਮਰ 'ਚ ਆਹ ਕਰਨਾ ਉਹ ਕਰਨਾ, ਇਹ ਤਾਂ ਸਭ ਅਸੀਂ ਬਣਾਇਆ। ਗੁਰਨਾਮ, ਤੁਹਾਨੂੰ ਲੱਗਦਾ ਕਿ ਸਾਡੇ ਪੰਜਾਬ ਦੀ ਸੁਸਾਇਟੀ ਬਦਲ ਰਹੀ ਹੈ? ਜਿਸ ਤਰ੍ਹਾਂ ਕਿ ਪੰਜਾਬ ਦੇ ਵਿੱਚੋਂ ਬੱਚੇ ਲਗਾਤਾਰ ਵਿਦੇਸ਼ਾਂ ਵੱਲ ਮੂਵ ਕਰ ਰਹੇ ਆ, ਕੈਨੇਡਾ ਵੱਲ ਮੂਵ ਕਰ ਰਹੇ ਆ, ਤਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਸਾਡੇ ਸਮਾਜ ਦੇ ਵਿੱਚ, ਸੁਸਾਇਟੀ ਦੇ ਵਿੱਚ, ਹਾਲਾਂਕਿ ਹੁਣ ਵੀ ਹੋ ਰਿਹਾ, ਸਭ ਕੁਝ ਹੋ ਰਿਹਾ, ਪਰ ਉਹਨਾਂ ਨੂੰ ਕਿਤੇ ਨਾ ਕਿਤੇ ਸੁਸਾਇਟੀ ਦੇ ਵਿੱਚ ਅੱਗੇ ਨਹੀਂ ਆਉਣ ਦਿੱਤਾ ਜਾਂਦਾ, ਦਬਾਅ ਦਿੱਤਾ ਜਾਂਦਾ ਹੈ, ਜਾਂ ਸਾਡੀ ਸੁਸਾਇਟੀ ਇਹਨਾਂ ਚੀਜ਼ਾਂ ਨੂੰ ਦੇਖਣਾ ਨਹੀਂ ਚਾਹੁੰਦੀ, ਦੇਖ ਕੇ ਅੱਖਾਂ ਬੰਦ ਕਰ ਲੈਂਦੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਚੀਜ਼ਾਂ ਨਾਰਮਲ ਹੋਣਗੀਆਂ? ਨਹੀਂ ਬਿਲਕੁਲ ਜੀ, ਚੇਂਜ ਤਾਂ ਕਿਉਂਕਿ ਹੁਣ ਸਾਡੇ ਮੁੰਡੇ, ਸਾਡੀ ਜਨਰੇਸ਼ਨ ਹੁਣ ਤੀਜੀ ਚੌਥੀ ਪੀੜ੍ਹੀ ਜਿਹੜੀ ਹੈ ਕੈਨੇਡਾ ਹੁਣ ਘੁਮਾ ਕੇ ਪਹੁੰਚੀ, ਅਮਰੀਕਾ, ਹਨਾ ਹੁਣ ਸਾਰਾ ਵਰਲਡ ਇੱਕ ਹੈ ਜੀ, ਹਨਾ। ਉਹ ਗੋਰਿਆਂ ਦਾ ਕਲਚਰ ਸਾਡੇ ਕੋਲ ਆ, ਸਾਡਾ ਕਲਚਰ ਉਹਨਾਂ ਨਾਲ ਸ਼ੇਅਰ ਹੋਇਆ, ਬਹੁਤ ਚੀਜ਼ਾਂ ਹੋਈਆਂ। ਮੈਨੂੰ ਇਹ ਲੱਗਦਾ ਕਿ ਆਹ ਸਭ ਗੱਲਾਂ ਬਹੁਤ ਛੋਟੀਆਂ ਨੇ। ਮੇਨ ਜੋ ਮੇਰਾ ਹਰ ਵਾਰ ਕਿਸੇ ਵੀ ਡਿਸਕਸ਼ਨ 'ਚ ਮੁੱਦਾ ਇਹ ਹੈ ਕਿ ਇੰਡੀਪੈਂਡੈਂਸ, ਹਰ ਇੱਕ ਨੂੰ ਆਜ਼ਾਦੀ ਹੋਣੀ ਚਾਹੀਦੀ ਹੈ, ਵੀ ਉਹ ਕਿਸੇ ਤੇ ਜਾਤ ਪਾਤ ਦਾ ਕੋਈ ਪ੍ਰੈਸ਼ਰ ਨਹੀਂ ਹੋਣਾ ਚਾਹੀਦਾ, ਸੁਸਾਇਟੀ ਦਾ ਕੋਈ ਪ੍ਰੈਸ਼ਰ ਨਹੀਂ ਹੋਣਾ ਚਾਹੀਦਾ। ਉਹਦੀ ਹਰ ਇੱਕ ਦੀ ਆਪਣੀ ਮਤਲਬ ਹਿਊਮਨ ਰਾਈਟਸ ਵਾਲੀ ਗੱਲ ਹੈ ਕਿ ਹਰ ਬੰਦਾ ਜਨਮ ਲਿਆ ਤਾਂ ਉਹਨੂੰ ਹਰ ਚੀਜ਼ ਕਰਨ ਦਾ ਆਪਣਾ ਹੱਕ ਹੈ, ਉਹਦੇ ਡਿਸੀਜ਼ਨ ਆਪਣੇ ਹੋਣੇ ਚਾਹੀਦੇ ਆ। ਤੁਹਾਡਾ ਕਿਸੇ ਨੂੰ ਚੂਜ਼ ਕਰਨਾ ਮਤਲਬ ਇਹ ਨਹੀਂ ਹੋਣਾ ਚਾਹੀਦਾ ਕਿ ਇਸ ਕਰਕੇ ਮੈਨੂੰ ਚੂਜ਼, ਉਹ ਕੈਲਕੂਲੇਸ਼ਨ ਨਹੀਂ ਹੋਣੀ ਚਾਹੀਦੀ। ਮਤਲਬ ਪਿਆਰ ਤਾਂ ਖਾਸ ਕਰਕੇ ਬਿਜ਼ਨਸ ਵਾਈਜ਼ ਕੈਲਕੂਲੇਟਡ ਨਹੀਂ ਹੋਣਾ ਚਾਹੀਦਾ। ਸੋ ਇਹ ਸਾਰੀਆਂ ਗੱਲਾਂ ਹੌਲੀ ਹੌਲੀ ਇੰਪਰੂਵ ਹੋਈਆਂ ਨੇ। ਤੁਸੀਂ ਦੇਖੋ ਅੱਜ ਤੋਂ 20 ਸਾਲ ਪਹਿਲਾਂ ਅੱਜ ਬਹੁਤ ਫਰਕ ਹੈ, ਔਰ ਹੋਪਫੁਲੀ ਇਹ ਵਧੀਆ ਪੋਜ਼ਿਟਿਵਲੀ ਇਹੋ ਜਿਹੀਆਂ ਫਿਲਮਾਂ ਆਉਣਗੀਆਂ, ਗਾਣੇ ਆਉਣਗੇ, ਆਪਾਂ ਗੱਲ ਕਰਾਂਗੇ ਇਹਨਾਂ ਚੀਜ਼ਾਂ ਦੀ ਰੇਡੀਓ ਤੇ ਟੀਵੀ ਤੇ, ਤਾਂ ਹਰ ਬੰਦਾ ਅਵੇਅਰ ਹੋਏਗਾ ਪੋਜ਼ਿਟਿਵਲੀ। ਹੁਣ ਅਸੀਂ ਕੈਟਰੀਨਾ ਕੈਫ ਜੀ ਉਹਨਾਂ ਵਿਆਹ ਹੋਇਆ ਤੇ ਅਸੀਂ ਸਾਰੇ ਸੈਲੀਬ੍ਰੇਟ ਕਰਦੇ, ਅਸੀਂ ਸਾਰੇ ਕਹਿੰਦੇ ਵਾਹ 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 ਕਿਆ ਕਪਲ ਹੈ, ਕਿਆ ਕਪਲ। ਉਹ ਸਾਰੇ ਸਚਿਨ ਤੇਂਦੁਲਕਰ, ਉਹਨਾਂ ਦੀ ਵਾਈਫ ਉਹਨਾਂ ਤੋਂ ਵੱਡੀ ਆ, ਐਸ਼ਵਰਿਆ ਰਾਏ, ਅਭਿਸ਼ੇਕ ਬੱਚਨ। ਸੋ ਚੀਜ਼ਾਂ ਤਾਂ ਹੋ ਰਹੀਆਂ, ਅਸੀਂ ਐਕਸੈਪਟ ਵੀ ਕਰਦੇ, ਮਤਲਬ ਮੇਬੀ ਵੀ ਲਾਈਕ ਟੂ ਸੀ ਇਟ ਸੈਲੀਬ੍ਰੇਟਡ, ਪਰ ਜੇ ਮਤਲਬ ਆਪਣੇ ਕਲਚਰ ਦੀਆਂ ਗੱਲਾਂ ਤਾਂ ਸ਼ਾਇਦ ਆਪਾਂ ਐਕਸੈਪਟ ਨਹੀਂ ਕਰਦੇ, ਬਟ ਕਰਨੀਆਂ ਚਾਹੀਦੀਆਂ। ਨੀਰੂ, ਬਿਲਕੁਲ ਜਿਵੇਂ ਪਹਿਲਾਂ ਅਸੀਂ ਗੱਲ ਕੀਤੀ ਹੈ ਕਿ ਸੁਸਾਇਟੀ ਬਦਲ ਰਹੀ ਹੈ, ਸਮਾਜ ਵੱਧ ਰਿਹਾ, ਤਰੱਕੀ ਵਾਲੇ ਪਾਸੇ ਵੱਧ ਰਿਹਾ, ਸਮਾਜ ਮੂਵ ਹੋ ਰਿਹਾ। ਅਗਰ ਸਮਾਜ ਦੇ ਵਿੱਚ ਕੁਝ ਚੇਂਜਸ ਆਉਂਦੇ ਆ ਤਾਂ ਉਹ ਚੇਂਜਸ ਹੀ ਮੈਨੂੰ ਲੱਗਦਾ ਕਿ ਪਰਦੇ ਦੇ ਉੱਪਰ ਜਿਹੜੇ ਫਿਲਮਾਂ ਦੇ ਰੂਪ ਦੇ ਵਿੱਚ ਆਉਂਦੇ ਆ, ਗਾਣਿਆਂ ਦੇ ਰੂਪ ਦੇ ਵਿੱਚ ਆਉਂਦੇ ਆ, ਨਾਟਕ ਦੇ ਰੂਪ ਦੇ ਵਿੱਚ ਆਉਂਦੇ ਆ। ਸੋ ਇਹ ਸਾਡੀ ਸੁਸਾਇਟੀ ਦਾ ਮੈਨੂੰ ਲੱਗਦਾ ਆਲਰੇਡੀ ਹਿੱਸਾ ਹੈ, ਜਿਹੜੀ ਸੁਸਾਇਟੀ ਤੋਂ ਇਹ ਪਰਦੇ ਦੇ ਉੱਪਰ ਤੁਸੀਂ ਇਸ ਨੂੰ ਪੇਸ਼ ਕਰ ਰਹੇ ਹੋ। ਜੀ ਕੋਸ਼ਿਸ਼ ਕਰ ਰਹੇ ਹਾਂ ਜੀ, ਕਿਉਂਕਿ ਕਿਹਾ ਜਾਂਦਾ ਕਿ ਜਿਹੜਾ ਸਿਨੇਮਾ ਹੈ ਉਹ ਦਰਪਣ ਹੁੰਦਾ ਹੈ ਸਮਾਜ ਦਾ। ਸਮਾਜ ਦੇ ਵਿੱਚ ਜੋ ਹੋ ਰਿਹਾ, ਜਿੱਦਾਂ ਦਾ ਵੀ ਹੋ ਰਿਹਾ, ਉਹ ਸਿਨੇਮੇ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਆਉਂਦਾ। ਲਾਸਟ ਸਵਾਲ ਤੁਹਾਨੂੰ ਕਰ ਰਿਹਾ, ਮੈਂ ਤੁਹਾਨੂੰ ਦੋਨਾਂ ਨੂੰ ਇਹ ਸਵਾਲ ਕਰਨਾ ਚਾਹੂੰਗਾ, ਇੱਕ ਇੱਕ ਕਰਕੇ ਜਵਾਬ ਦਿਓ ਕਿ ਤੁਸੀਂ ਇਸ ਫਿਲਮ ਦੇ ਰਾਹੀਂ ਜਾਂ ਤੁਹਾਡੇ ਜਿਹੜੇ ਚਾਹਣ ਵਾਲੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿ ਕਿਉਂ ਇਹ ਫਿਲਮ ਦੇਖਣ ਜਾਣ? ਇਸ ਫਿਲਮ ਦੇ ਵਿੱਚ ਇੰਟਰਸਟਿੰਗ ਜਿਹੜਾ ਪਾਰਟ ਹੈ ਉਹ ਕਿਹੜਾ?
ਮੈਨੂੰ ਇੰਝ ਲੱਗਦਾ ਜੀ ਕਿ ਐਂਟਰਟੇਨਮੈਂਟ ਕਾਮੇਡੀ ਸਾਡੇ ਪੰਜਾਬੀਆਂ ਦੀ ਸਭ ਤੋਂ ਮਨਪਸੰਦ ਚੀਜ਼ ਆ। ਪੰਜਾਬੀ ਫਿਲਮਾਂ ਦਾ ਤੁਸੀਂ ਬਾਕਸ ਆਫਿਸ ਕੱਢ ਲਓ ਤਾਂ ਕਾਮੇਡੀ ਫਿਲਮਾਂ ਹੀ ਕਾਮਯਾਬ ਨੇ ਸਭ ਤੋਂ ਜ਼ਿਆਦਾ। ਜੀ ਜੀ, ਇਹ ਵੀ ਇੱਕ ਕਾਮੇਡੀ ਫਿਲਮ ਹੀ ਹੈ ਜੀ, ਇਹ ਵੀ ਕਾਮੇਡੀ ਰੋਮਾਂਟਿਕ ਫਿਲਮ ਹੈ। ਪਰ ਹਾਂ ਉਹਦੇ ਨਾਲ ਨਾਲ ਇਹਦਾ ਜਿਹੜਾ ਆਪਾਂ ਹਮੇਸ਼ਾ ਕਹਿੰਦੇ ਕਿ ਕੁਛ ਨਵਾਂ ਆਵੇ, ਕੁਛ ਨਵੇਂ ਵਿਸ਼ੇ ਤੇ ਫਿਲਮ ਬਣੇ, ਯਾਰ ਉਹੀ ਵਿਆਹ ਵਾਲੀਆਂ ਗੱਲਾਂ ਉਹ ਸਭ ਨਾ ਹੋਵੇ। ਸੋ ਇਹ ਵਿਸ਼ਾ ਬਹੁਤ ਡਿਫਰੈਂਟ ਹੈ, ਵੱਖਰਾ ਹੈ, ਕਿਸੇ ਨੇ ਸੋਚਿਆ ਨਹੀਂ ਹੋਣਾ ਕਿ ਏਦਾਂ ਵੀ ਹੋਏਗਾ। ਜੀ ਬਿਲਕੁਲ ਬਿਲਕੁਲ ਵੱਖਰਾ ਵਿਸ਼ਾ ਹੈ, ਬਿਲਕੁਲ। ਹਾਂ, ਡਾਇਲੌਗਸ ਨਵੇਂ ਨੇ ਔਰ ਪਰ ਹਾਂ ਇਹ ਇਸ ਗੱਲ ਦੀ ਗਾਰੰਟੀ ਹੈ ਕਿ ਉਹ ਭਾਵੇਂ ਉਹ ਮੈਸੇਜ ਹੈ, ਭਾਵੇਂ ਉਹ ਸੁਸਾਇਟੀ ਦੀ ਗੱਲ ਹੈ, ਪਰ ਪਲੇਟ ਜਿਹੜੀ ਸਾਰਾ ਖਾਣਾ ਪਰੋਸਿਆ ਜਾ ਰਿਹਾ ਉਹ ਐਂਟਰਟੇਨਮੈਂਟ ਹੀ ਆ। ਜੀ ਜੀ, ਨੀਰੂ ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ? ਹਾਂਜੀ, ਜਿਵੇਂ ਗੁਰਨਾਮ ਜੀ ਨੇ ਕਿਹਾ ਐਂਟਰਟੇਨਮੈਂਟ ਆ, ਪਰ ਮੈਨੂੰ ਲੱਗਦਾ ਕਿ ਇਸ ਫਿਲਮ ਦੇ ਨਾਲ ਹਰ ਕੋਈ ਕਨੈਕਟ ਕਰੇਗਾ। ਜੇ ਕੋਈ ਮਤਲਬ ਪੈਰੈਂਟਸ ਜਾ ਰਹੇ ਨੇ, ਮੰਮੀ ਡੈਡੀ ਜਾ ਰਹੇ ਨੇ ਫਿਲਮ ਦੇਖਣ, ਉਹਨਾਂ ਨੂੰ ਆਏ ਮਤਲਬ 23, 24, 25 ਵਿੱਚ ਨਹੀਂ ਹੋਇਆ। ਮਤਲਬ ਕੁੜੀਆਂ ਮੁੰਡਿਆਂ ਨੂੰ ਆ ਫੀਲ ਹੋਗਾ ਕਿ ਇਹ ਸਾਡੀ ਸਟੋਰੀ ਨਹੀਂ, ਅਸੀਂ ਹਜੇ ਨਹੀਂ ਵਿਆਹ ਕਰਾਉਣਾ, ਮੇਬੀ ਲੇਟ ਸਾਨੂੰ ਕੋਈ ਪਾਰਟਨਰ ਮਿਲੂਗਾ, ਹਜੇ ਅਸੀਂ ਕਰੀਅਰ ਤੇ ਕਨਸੈਂਟਰੇਟ ਕਰਨਾ। ਸੋ ਆਈ ਥਿੰਕ ਕਿ ਸਾਰੇ ਕਨੈਕਟ ਕਰਨਗੇ, ਨਾਲ ਦੇ ਨਾਲ ਐਂਟਰਟੇਨ ਹੋ ਕੇ ਬਾਹਰ ਨਿਕਲਣਗੇ। ਥੈਂਕ ਯੂ ਸੋ ਮਚ। ਸਾਡੇ ਵੱਲੋਂ ਸ਼ੁਭ ਕਾਮਨਾਵਾਂ ਨੇ ਤੁਹਾਨੂੰ ਕਿ ਤੁਹਾਡੀ ਇਹ ਫਿਲਮ ਹੈ ਜਿਹੜੀ ਸੁਪਰ ਡੁਪਰ ਹਿੱਟ ਹੋਵੇ। ਦਰਸ਼ਕ ਜ਼ਰੂਰ ਜਿਹੜੇ ਸਾਡੇ ਇਸ ਚੈਨਲ ਨਾਲ ਜੁੜੇ ਹੋਏ ਨੇ ਜ਼ਰੂਰ ਇਸ ਫਿਲਮ ਨੂੰ ਦੇਖਣ ਜਾਣ ਤੇ ਵੱਧ ਤੋਂ ਵੱਧ ਇਸ ਫਿਲਮ ਨੂੰ ਆਪਣੇ ਦੋਸਤਾਂ ਨੂੰ ਵੀ ਦਿਖਾਓ, ਕਿਉਂਕਿ ਇੱਕ ਵੱਖਰਾ ਵਿਸ਼ਾ ਲੈ ਕੇ ਇੱਕ ਵੱਖਰੇ ਕਨਸੈਪਟ ਤੇ ਮੂਵੀ ਬਣਾਈ ਹੈ। ਥੈਂਕ ਯੂ ਐਂਡ ਬੈਸਟ ਵਿਸ਼ੇਜ਼ ਬੋਥ ਆਫ ਯੂ। ਥੈਂਕ ਯੂ। ਵੈਲਕਮ।